ਜੀ ਦੋਸਤੋ, ਸਾਡੇ ਨਾਲ ਇਸ ਵਕਤ ਮੌਜੂਦ ਨੇ ਸਰਦਾਰ ਸਾਹਿਬ ਜਿਹੜੇ ਕੈਨੇਡਾ ਤੋਂ ਆਏ ਨੇ। ਜ਼ਰਾ ਇਹਨਾਂ ਦੇ ਕੋਲੋਂ ਥੋੜਾ ਪੁੱਛਣੇ ਆ ਕਿ ਤਾਰਫ ਕਰਨੇ ਵਾ ਔਰ ਜਿਹੜੀ ਪੰਜਾਬੀ ਕਾਨਫਰੰਸ ਹੋ ਰਹੀ ਹੈ ਉਹਨਾਂ ਦੇ ਬਾਰੇ ਇਹਨਾਂ ਦੇ ਕੋਲੋਂ ਥੋੜੀ ਗੱਲਬਾਤ ਕਰਨੇ। ਅਸਲਾਮ ਸਰ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਲਾਮ ਅਲੈਕਮ ਜੀ। ਵਾਲੇਕੁਮ ਸਲਾਮ। ਤੇ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਇੰਦਰਜੀਤ ਸਿੰਘ ਬੈਂਸ ਆ। ਮੈਂ ਕੈਨੇਡਾ ਤੋਂ ਆ, 뮤직 ਪ੍ਰੋਡਿਊਸਰ ਹਾਂ, ਫਿਲਮ ਪ੍ਰੋਡਿਊਸਰ ਹਾਂ ਅੱਛਾ, ਮਾਸ਼ਾਅੱਲਾ। ਤੇ ਪਲੇ ਵੀ ਕਰਦੇ ਹਾਂ ਅਸੀਂ। ਜੀ ਜੀ, ਠੀਕ ਮਹਾਰਾਜਾ ਰਣਜੀਤ ਸਿੰਘ ਦਾ ਪਲੇ ਦਿਖਾ ਰਹੇ ਹਾਂ ਅਸੀਂ 7 ਤਰੀਕ ਨੂੰ ਇੱਥੇ। ਠੀਕ ਛੋਟਾ ਜਿਹਾ ਅੰਸ਼ ਉਹਦਾ ਕਰ ਰਹੇ ਹਾਂ। ਸਹੀ ਸਰ, ਤੁਸੀਂ ਪੰਜਾਬੀ ਕਾਨਫਰੰਸ ਦੇ ਵਿੱਚ ਆਏ ਹੋ ਇੱਥੇ ਲਾਹੌਰ ਦੇ ਵਿੱਚ, ਕਿਵੇਂ ਆ ਕੇ ਲੱਗਿਆ ਇੱਥੇ ਆ ਕੇ? ਬਹੁਤ ਵਧੀਆ। ਮੈਂ ਤੀਸਰੀ ਵਾਰ ਆਇਆ। ਮੈਂ ਪਹਿਲਾਂ ਵੀ 2001-2 ਤੋਂ ਆਉਣਾ ਮੈਂ। ਜੀ ਠੀਕ ਹੋ ਗਿਆ। ਹਾਂਜੀ, ਜਿਹੜੀ ਇਹਨਾਂ ਦੀ ਪਹਿਲੀ ਕਾਨਫਰੰਸ ਸੀ ਉਦੋਂ ਵੀ ਆਇਆ ਸੀ। ਅੱਛਾ, ਠੀਕ ਹੋ ਗਿਆ। ਬਹੁਤ ਅੱਛਾ, ਬਹੁਤ ਵਧੀਆ ਲੱਗਦਾ। ਆਪਣੀ ਜ਼ੁਬਾਨ ਲਈ ਕੰਮ ਕਰਨਾ ਬਹੁਤ ਅੱਛਾ ਲੱਗਦਾ। ਬਿਲਕੁਲ ਬਿਲकुल। ਔਰ ਲਾਹੌਰ ਕਿਵੇਂ ਆ ਕੇ ਲੱਗਾ ਤੁਹਾਨੂੰ? ਬਹੁਤ ਵਧੀਆ, ਬਹੁਤ ਵਧੀਆ। ਸਹੀ। ਨਨਕਾਣਾ ਸਾਹਿਬ ਵੀ ਗਏ ਹੋ? ਨਨਕਾਣਾ ਸਾਹਿਬ ਜਾਣਾ ਅੱਜ, ਮੈਂ ਕੱਲ ਹੀ ਆਇਆ ਜੀ। ਜੀ ਠੀਕ ਹੋ ਗਿਆ। ਨਨਕਾਣਾ ਸਾਹਿਬ ਜਾਣਾ। ਸਹੀ, ਠੀਕ ਹੋ ਗਿਆ। ਮਤਲਬ ਕਿ ਸਾਨੂੰ ਪੰਜਾਬੀ ਦੇ ਵਿੱਚ ਤੁਸੀਂ ਚੜ੍ਹਦੇ ਪੰਜਾਬ ਤੁਸੀਂ ਬਿਹਤਰ ਜਾਣਦੇ ਹੋ, ਇਹ ਲਹਿੰਦਾ ਪੰਜਾਬ ਹੈ, ਕੋਈ ਡਿਫਰੈਂਟ, ਕੋਈ ਫਰਕ, ਕੋਈ? ਪੰਜਾਬ ਨਾਲ ਲੈਂਦਾ ਤੇ ਨਾਂ ਚੜਦਾ। ਪੰਜਾਬ ਪੰਜਾਬੀ ਪੰਜਾਬ ਇਹ ਪੰਜਾਂ ਦਰਿਆਵਾਂ ਦੀ ਧਰਤੀ ਆ। ਇਹਨੂੰ ਸਰਕਾਰਾਂ ਵੰਡ ਸਕਦੀਆਂ, ਜੀ ਠੀਕ ਹੋ ਗਿਆ। ਪਰ ਅਸਲ ਵਿੱਚ ਸਾਡਾ ਦਿਲ, ਸਾਡੀ ਆਤਮਾ ਨਹੀਂ ਵੰਡ ਸਕਦੀ। ਬੇਸ਼ੱਕ ਬੇਸ਼ੱਕ। ਬੜੀ ਅੱਛੀ ਗੱਲ ਕੀਤੀ ਤੁਸੀਂ। ਪੰਜਾਬ ਜਿਹੜੀ ਹੈ ਨਾ, ਇੱਕ ਮਤਲਬ ਕਿ 5 ਦਰਿਆਵਾਂ ਦੀ ਧਰਤੀ ਹੈ। ਬਹੁਤ ਖੂਬਸੂਰਤ ਧਰਤੀ ਹੈ। ਇੱਥੇ ਹਰ ਚੀਜ਼ ਖਾਲਿਸ ਕਿਸਮ ਦੀ ਮਿਲਦੀ ਹੈ ਤੇ ਕਿਆ ਮਿਲਦੀ ਹੈ। ਬਟ ਇੱਕ ਪ੍ਰੋਬਲਮ ਆ। ਜੀ ਜੀ, ਮੇਰੀ ਸਾਰਿਆਂ ਨੂੰ ਬੇਨਤੀ ਆ, ਰਿਕੁਐਸਟ ਹੈ ਠੀਕ ਹੋ ਗਿਆ ਕਿ ਖਾਲਿਸ ਚੀਜ਼ਾਂ ਹੀ ਖਾਓ, ਖਾਲਸ ਹੀ ਵੇਚੋ, ਖਾਲਸ ਹੀ ਉਗਾਓ। ਜਿਹੜਾ ਵਿੱਚ ਆਪਾਂ ਨਾ ਹੇਰਾਫੇਰੀਆਂ ਕਰਦੇ ਆ ਪੈਸਾ ਕਮਾਉਣ ਲਈ, ਉਹ ਕੰਮ ਬੰਦ ਕਰੋ। ਉਹਦੇ ਨਾਲ ਤੁਹਾਡੀ ਸਿਹਤ ਦੇ ਨਾਲ ਖਿਲਵਾੜ ਹੁੰਦਾ, ਤੁਹਾਡੇ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਹੁੰਦਾ ਤੇ ਸਾਰੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਬੱਚਿਆਂ ਦੀ। ਸਾਡੀ ਆਉਣ ਵਾਲੇ ਅੰਸ਼ ਜਿਹੜੇ ਉਹ ਖਤਮ ਹੋ ਜਾਣਗੇ, ਹਨਾ? ਬਿਲਕੁਲ। ਆਉਣ ਵਾਲੀ ਨਸਲ ਜਿਹੜੀ ਹੈ, ਉਸ ਸਾਈਡ ਦਾ ਪੰਜਾਬ, ਇਸ ਸਾਈਡ ਦਾ ਪੰਜਾਬੀ ਤੁਸੀਂ ਕਹਿੰਦੇ ਪਹਿਲੇ ਕਹਿੰਦੇ ਪਿਓ, ਉਸ ਨੂੰ ਕੀ ਪੈਗਾਮ ਹੈ ਕਿ ਪੰਜਾਬੀ ਅਸੀਂ ਕਿਵੇਂ ਆਪਣੀ ਜ਼ੁਬਾਨ ਨੂੰ ਸਭ ਤੋਂ ਪਹਿਲਾਂ ਪਿਆਰ ਕਰੋ। ਇਹ ਠੀਕ ਹੋ ਗਿਆ। ਫਿਰ ਆਪਣੇ ਕਲਚਰ ਨੂੰ ਪਿਆਰ ਕਰੋ, ਫਿਰ ਆਪਣੇ ਮਜ਼ਹਬ ਨੂੰ ਪਿਆਰ ਕਰੋ। ਕੋਈ ਮਜ਼ਹਬ ਸਾਨੂੰ ਕਿਸੇ ਨਾਲ ਨਫ਼ਰਤ ਨਹੀਂ ਸਿਖਾਉਂਦਾ। ਬੇਸ਼ੱਕ, ਬਿਲਕੁਲ, ਠੀਕ ਹੈ ਨਾ? ਹਰ ਮਜ਼ਹਬ ਦੇ ਵਿੱਚ ਸਾਨੂੰ ਮੁਹੱਬਤ ਹੀ ਸਿਖਾਈ ਜਾਂਦੀ ਆ। ਤੇ ਜਦੋਂ ਅਸੀਂ ਆਪਣੇ ਮਜ਼ਹਬ ਨੂੰ ਦਿਲੋਂ ਪਿਆਰ ਕਰਾਂਗੇ, ਆਪਣੀ ਧਰਤੀ ਨੂੰ ਪਿਆਰ ਕਰਾਂਗੇ, ਆਪਣੀ ਜ਼ੁਬਾਨ ਨੂੰ ਪਿਆਰ ਕਰਾਂਗੇ, ਤੇ ਫਿਰ ਅਸੀਂ ਮੁਹੱਬਤ ਹੀ ਵੰਡਾਂਗੇ, ਮੁਹੱਬਤ ਹੀ ਸਾਡੇ ਹਿੱਸੇ ਆਊਗੀ। ਸਾਨੂੰ ਤੁਹਾਡੇ ਨਾਲ ਗੱਲ ਕਰਕੇ ਬਹੁਤ ਅੱਛਾ ਲੱਗਾ, ਖੁਸ਼ੀ ਹੋਈ ਹੈ। ਤੇ ਤੁਹਾਨੂੰ ਪੰਜਾਬ ਵਿੱਚ ਜਿਸ ਤਰ੍ਹਾਂ ਤੁਸੀਂ ਪੰਜਾਬੀ ਪ੍ਰਮੋਟ ਕਰੇ, ਕੈਨੇਡਾ ਤੋਂ ਆਏ ਹੋ, ਤੁਹਾਡਾ ਆਉਣ ਜਾਣ ਦਾ ਸਫ਼ਰ ਬਹੁਤ ਅੱਛਾ ਰਿਹਾ ਤੇ ਬਹੁਤ ਸ਼ੁਕਰੀਆ। ਮਿਹਰਬਾਨੀ, ਸ਼ੁਕਰੀਆ ਜੀ। ਦੋਸਤੋ, ਸਾਡੇ ਨਾਲ ਇਸ ਵਕਤ ਮੌਜੂਦ ਨੇ ਚੜ੍ਹਦੇ ਪੰਜਾਬ ਤੋਂ ਨੌਜਵਾਨ, ਚੜ੍ਹਦੇ ਪੰਜਾਬ ਤੋਂ ਆਏ ਇੱਕ ਸਰਦਾਰ ਬਾਈ ਜਿਹੜੇ ਇਸ ਵਕਤ ਅਮਰੀਕਾ ਤੋਂ ਆਏ ਨੇ। ਇਹਨਾਂ ਦਾ ਪਿਛੋਕੜ ਬੇਸ ਚੜ੍ਹਦਾ ਪੰਜਾਬ ਹੈ। ਉਹਨਾਂ ਨਾਲ ਗੱਲਬਾਤ ਕਰਾਂਗੇ। ਸਤਿ ਸ੍ਰੀ ਅਕਾਲ ਜੀ। ਮਾਸ਼ਾਅੱਲਾ। ਅੱਛਾ, ਤੁਸੀਂ ਪਾਕਿਸਤਾਨ ਤੀਸਰੀ ਪੰਜਾਬੀ ਇੰਟਰਨੈਸ਼ਨਲ ਕਾਨਫਰੰਸ ਹੋ ਰਹੀ ਹੈ, ਕਿਵੇਂ ਆ ਕੇ ਲੱਗਾ? ਹਾਂਜੀ, ਬਹੁਤ ਵਧੀਆ ਲੱਗ ਰਿਹਾ। ਠੀਕ ਹੈ, ਇਹ ਉੱਤਰ ਦੇ ਪਾਸੇ ਵੀ ਹੈ, ਇੱਧਰ ਦੇ ਪਾਸੇ ਆਪਣੇ ਭਾਈਆਂ ਨੇ ਆਰਗੇਨਾਈਜ਼ ਕੀਤੀ ਹੈ। ਜੀ ਬਿਲਕੁਲ, ਤੇ ਬਹੁਤ ਵਧੀਆ ਚੱਲ ਰਿਹਾ ਪ੍ਰੋਗਰਾਮ। ਤੀਸਰੀ ਗੱਲ ਇਹ ਕਿ ਵਾਟਰ ਪੋਲਿਊਸ਼ਨ ਜਿਹੜੀ ਪਾਣੀ ਦੀ ਲੱਗਦਾ ਕਿ ਪੰਜਾਬੀ ਨੂੰ ਪਿਆਰ ਕਰਨ ਵਾਲੇ ਲੋਕ ਇਕੱਠੇ ਹੋਏ ਉਹ ਤੇ ਅਸੀਂ ਹਰ ਤਰ੍ਹਾਂ ਦਾ ਪਾਣੀ ਜਿਹੜਾ ਤੁਸੀਂ ਅਮਰੀਕਾ ਰਹਿੰਦੇ ਹੋ, ਨਾਲੀਆਂ ਦੇ ਵਿੱਚ ਉੱਥੇ ਕੋਈ ਫਰਕ ਮਹਿਸੂਸ ਕਰਦੇ ਹੋ ਪੰਜਾਬ ਹੈ ਜਾਂ ਕੋਈ ਪੰਜਾਬ ਯਾਦ ਆਉਂਦਾ ਤੁਹਾਨੂੰ? ਜਿਹਦੇ ਨਾਲ ਸਾਡੇ ਲੋਕ ਜਿਹਦੇ ਬੰਦਾ ਦਾ ਸਾਡੇ ਸ਼ਾਦੀ ਵਿਆਹ ਦੇ ਗੀਤ ਉਹ ਧਰਤੀ ਨੂੰ ਨਹੀਂ ਸਕਦਾ, ਜੁੜੇ ਹੋਏ ਸੀ। ਰਾਤੀ ਇੱਕ ਬੰਦਾ ਨਾਲਾ ਬਣ ਕੇ ਰਹਿ ਗਿਆ ਤੇ ਮੁੜ ਕੇ ਫਿਰ ਜਿਹੜੀ ਹਾਊਸਿੰਗ ਪੁਲੀਆਂ ਬਣ ਗਈਆਂ, ਬਿਲਕੁਲ ਪਿਆਰ ਦੀ ਬਦੌਲਤ ਤੇ ਆਪਾਂ ਇੱਥੇ ਖੜੇ ਆ। ਬਿਲਕੁਲ, ਇਹ ਉਧਰ ਵੀ ਆ ਨੂੰ ਪਿਆਰ ਕਰਦੇ। ਲਾਹੌਰ ਦੇ ਕੋਲ ਇੱਕ ਨਹਿਰ ਆਉਂਦੀ ਆ, ਜਿਹੜਾ ਗੰਦੇ ਪਾਣੀ ਦੀ ਨਹਿਰ ਆ। ਬਿਲਕੁਲ ਜੀ, ਬਿਲਕੁਲ। ਨਹਿਰ ਦਾ ਨਾਮ ਅੱਛਾ, ਸਾਡੇ ਦੋਨਾਂ ਦੇਸ਼ਾਂ ਦੇ ਦਰਮਿਆਨ ਪਾਕਿਸਤਾਨ ਔਰ ਜਿੱਦਾਂ ਥੋੜੀ ਇੱਕ ਨਾ ਖਿੱਚਤਾਓ, ਮਤਲਬ ਕਿ ਥੋੜਾ ਮਸਲੇ ਚੱਲਦੇ ਪੈਣ, ਉਸ ਨੂੰ ਹੱਲ ਕਰਨ ਦਾ ਤਰੀਕਾ ਕੋਈ? ਤੁਸੀਂ ਓਵਰਸੀਜ਼ ਇੰਡੀਅਨ ਹੋ ਤੁਸੀਂ, ਤੇ ਕੋਈ ਹੱਲ ਐਸਾ ਹੋਣਾ ਚਾਹੀਦਾ ਜਿਹੜਾ ਅਸੀਂ ਜੁੜ ਜਾਏ। ਦੇਖੋ, ਇਹ ਤੇ ਆਪਾਂ ਦੇਖਿਆ ਹੈ ਪੰਜਾਬੀ ਪ੍ਰੋਗਰਾਮ। ਜੀ ਜੀ, ਬਿਲਕੁਲ। ਉਹ ਵੀ ਪਾਣੀ ਨੂੰ ਆਲੂਦਾ ਕਰ ਕਹਿੰਦੇ ਸਰਕਾਰਾਂ ਦੇ ਜੀ, ਬਿਲਕੁਲ। ਪੰਜਾਬੀ ਦੀ ਗੱਲ ਕਰਦੇ ਆਪਾਂ ਨੂੰ ਇਹਦੇ ਬਾਰੇ ਤੇ ਮੇਰੇ ਖਿਆਲ ਦੇ ਵਿੱਚ ਨਾ ਤੇ ਆਪਣੀ ਇੰਨੀ ਪਹੁੰਚ ਆ ਜੀ, ਬਿਲਕੁਲ ਕਰ ਸਕਦੇ। ਇਹ ਤੇ ਸਰਕਾਰਾਂ ਜਾਣਦੀਆਂ, ਉਹਨਾਂ ਨੇ ਮਤਲਬ ਕਿ ਸਾਡੀ ਪਹੁੰਚ ਨਹੀਂ, ਅਸੀਂ ਸਿਰਫ ਦੁਆ ਹੀ ਕਰ ਸਕਦੇ ਹਾਂ, ਕੁਝ ਅੱਛੇ ਖਿਆਲਾਤ ਕਰ ਸਕਦੇ ਹਾਂ, ਇੱਕ ਦੂਜੇ ਨੂੰ ਜੋੜ ਸਕਦੇ ਹਾਂ। ਤੇ ਸਰ ਤੁਹਾਡਾ ਆਇਆ ਸਾਰਾ ਤੇ ਅੱਲਾਹ ਪਾਕ ਖੁਸ਼ ਰੱਖੇ। ਬਹੁਤ ਮਿਹਰਬਾਨੀ। ਤੇ ਤੁਸੀਂ ਪਾਕਿਸਤਾਨ ਤਸ਼ਰੀਫ ਹੈ, ਪਾਕਿਸਤਾਨ ਆ ਕੇ ਲੱਗਾ ਕਿਵੇਂ ਤੁਹਾਨੂੰ? 1.5 ਮਹੀਨਾ ਪਹਿਲੀ ਖਾਲੀ ਛੱਡਦੇ ਸੀ। ਦੁਬਾਰਾ ਸਵਾਲ ਕਰੀ। ਪਾਕਿਸਤਾਨ ਆ ਕੇ ਕਿਵੇਂ ਲੱਗਾ ਤੁਹਾਨੂੰ? ਜਿਹੜੀ ਆ ਬਹੁਤ ਵਧੀਆ ਲੱਗਿਆ, ਉਹਨੂੰ ਰਿਕਵਰ ਕਰ। ਬੇਸਿਕਲੀ ਫਿਰ ਉਹ ਪੰਜਾਬ ਹੀ ਆਇਆ। ਜੀ ਜੀ, ਪੰਜਾਬ ਹੈ। ਇਦਾਂ ਦਾ ਇਹ ਵੀ ਤੇ ਮੈਂ ਤੇ ਇਹ ਗੱਲ ਕਹਿਣਾ ਕਿ ਪੰਜਾਬੀ ਇਸ ਕਰਕੇ ਜਿਹੜੀ 5 ਦਰਿਆਵਾਂ ਦੀ ਧਰਤੀ ਬਿਲਕੁਲ ਜਿਹੜੀ ਕੰਪਲੀਟ ਜਾਂ ਪੂਰਾ ਹੀ ਨਾ ਹੋਣੇ ਕਿ 5 ਦਰਿਆ
ਹੁਣ ਮੋਨੋ ਇਹ ਹੀ ਆ ਕਿ ਅਸਲੋਂ ਪੰਜਾਬੀ ਦੀ ਕਹਾਵਤ ਆ ਜਿਹਨੇ ਲਾਹੌਰ ਨਹੀਂ ਵੇਖਿਆ ਜੰਮਿਆ ਨਹੀਂ। ਬਿਲकुल ਉਹ ਉਧਰ ਵੀ ਇਦਾਂ ਹੀ ਹੈ। सही ਉਹ ਇਸ ਕਰਕੇ ਸਾਡਾ ਤੇ ਹੋਣਾ ਹੀ ਹੈ। बिल्कुल जी बिल्कुल ਇਹ ਪਾਣੀ बहुत शुक्रिया अल्लाह पाक तुहानू खुश रखे साडी दुआ है सलामत रहो और हमेशा इत्थे आंदे जांदे रहो ਇਹਦੀ ਵਜ੍ਹਾ ਨਾਲ ਜਿਹੜੀ ਬਹੁਤ ਮਿਹਰਬਾਨੀ।